अस्सलाम वालेकुम लो जी तुसीं देख रहे पंजाबी चैनल तुहाडे सारेयां दा लाइक करन ते चैनल नूं सबसक्राइब करन दा बहुत शुक्रिया। लो जी जिद्दां तुहानूं पता कि कंपनी सरकार इन्हां दे जेह्ड़े चोर लुटेरे अग्गे है ने ये सारे मिल मिला के कोशिश यही कर रहे हैं शुरू तो कि किसी तरीके नाल ਇਹ ਜਿਹੜੀ आवाज़ उठ रही है सोशल मीडिया ते ਇਹਨੂੰ बंद कर दिता जाए कि ਇਹ आवाज़ ਜਿਹੜੀ है ना ਸਾਡੇ ਕੰਨਾਂ 'ਚ ਪੈਂਦੀ है ਇਹਨਾਂ ਦੇ ਯਕੀਨ ਕਰੋ ਇੰਜ ਜਿਵੇਂ ਉਹ ਸੀਸਾ ਨਹੀਂ ਪਿਘਲਾ ਕੇ ਪਾਈ ਦਾ ਹਾਂ ਉਹ ਪੈ ਰਿਹਾ ਇਹਨਾਂ ਦੇ ਵਿੱਚ। ਹਾਂ ਬਾਬਾ ਜੀ ਕਹਿੰਦੇ ਕਿੱਥੇ ਪੈ ਰਿਹਾ ਹਾਂ ਬਾਬਾ ਜੀ ਕੰਨ 'ਚ ਬਾਬਾ ਕਹਿੰਦੇ ਉਹ ਅੱਛਾ ਮੈਂ ਕਿਹਾ ਪਤਾ ਨਹੀਂ ਕਿਤੇ ਹੋਰ ਪੈ ਰਿਹਾ ਮੈਂ ਕਿਹਾ ਕਿਤੇ ਹੋਰ ਹੀ ਸਮਝੇ ਵੈਸੇ ਜਿੰਨੀ ਤਕਲੀਫ ਇਹਨਾਂ ਨੂੰ ਹੋ ਰਹੀ ਹੈ ਹਾਂ ਇਹ ਕਿਤੇ ਹੋਰ ਹੀ ਪੈ ਰਿਹਾ ਸੀਸਾ ਪਿਘਲ ਕੇ। ਹਾਂ ਉਹ ਬਿਲਕੁਲ ਉਹੀ ਹਿਸਾਬ ਹੁੰਦਾ ਕਿ ਜੀ ਇਹ ਆਵਾਜ਼ਾਂ ਜਿਹੜੀਆਂ ਉੱਠ ਰਹੀਆਂ ਨੇ ਸਾਡੇ ਖਿਲਾਫ ਇਹ ਜਿਹੜੀਆਂ ਆਵਾਜ਼ਾਂ ਉੱਠ ਰਹੀਆਂ ਨੇ ਕਿ ਪਾਕਿਸਤਾਨ ਦੇ ਵਿੱਚ ਜਿਹੜੀ ਹੈ ਨਾ ਉਹ ਬਾਦਸ਼ਾਹਤ ਕਾਇਮ ਕੀਤੀ ਜਾ ਰਹੀ ਹੈ। ਇੱਕ 10-15 ਸਾਲ ਦਾ ਮਨਸੂਬਾ ਲਾ ਕੇ ਆਇਨ ਕਾਨੂੰਨ ਹਰ ਚੀਜ਼ ਬਦਲ ਦਿੱਤੀ ਗਈ ਹੈ। ਫਾਰਮ 47 ਦੇ ਹਾਰੇ ਹੋਏ ਇਹ ਜਿਹੜੇ ਪਪਟ ਨੇ ਇਹਨਾਂ ਨੂੰ ਲਿਆ ਕੇ ਬਿਠਾ ਦਿੱਤਾ ਗਿਆ। ਇਹ ਆਵਾਜ਼ਾਂ ਕਿਉਂ ਉੱਠ ਰਹੀਆਂ ਨੇ ਇਹ ਆਵਾਜ਼ਾਂ ਨੂੰ ਦਬਾਓ। ਤੇ ਕੋਸ਼ਿਸ਼ ਇਹਨਾਂ ਨੇ ਬਹੁਤ ਕੀਤੀ ਪਾਕਿਸਤਾਨ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਬੰਦਾ ਚੁੱਕਦੇ ਨੇ ਡਾਲੇ 'ਚ ਪਾਉਂਦੇ ਨੇ ਲੈ ਜਾਂਦੇ ਨੇ 2 ਇੱਟਾਂ ਟੰਗਦੇ ਨੇ ਹਾਂ ਤੇ ਉਹਨੂੰ ਕਹਿੰਦੇ ਨੇ ਹੁਣ ਸੁਣਾਵੇ ਇੱਟਾਂ ਟੰਗੀਆਂ ਬੰਦਾ ਕੀ ਸੁਣਾਵੇ ਹੁਣ ਉਹਨੇ ਕਹਿਣਾ ਸਰਕਾਰ ਜਿਵੇਂ ਤੁਸੀਂ ਕਹੋ ਹਾਂ ਉਂਝ ਹੀ ਉਹ ਫਿਰ ਉਹਨੂੰ ਛੱਡ ਦਿੰਦੇ ਨੇ ਹਾਂ ਜੇ ਨਹੀਂ ਤਾਂ ਫਿਰ ਫਿਲਮ ਵੀ ਬਣਾ ਲੈਂਦੇ ਨੇ। ਤੇ ਲੇਕਿਨ ਜਿਹੜੇ ਬਾਹਰ ਬੈਠੇ ਨੇ ਨਾ ਇਹ ਡਿਜੀਟਲ ਦਹਿਸ਼ਤਗਰਦ ਇਹ ਕਾਬੂ ਨਹੀਂ ਆਏ ਉਹ ਫਿਰ ਜਿਹੜਾ ਨਾ ਕੋਸ਼ਿਸ਼ ਬਥੇਰੀ ਕਰਦੇ ਨੇ ਡਰਾ ਧਮਕਾ ਕੇ ਅੱਜ ਪਾਸਪੋਰਟ ਕੈਂਸਲ ਕਰ ਦਿਆਂਗੇ ਤੁਹਾਡੇ ਜਨਾਬ ID ਕਾਰਡ ਜਿਹੜੇ ਨਾ ਉਹ ਪਕੌੜੇ ਲਾ ਦਿਆਂਗੇ ਹਾਂ ਉਹ ਸਾਰਾ ਕੁਝ ਕਰਾ ਕੇ ਬਹਿੰਦੇ ਨੇ ਕਿ ਲੋ ਜੀ ਹੁਣ ਠੀਕ ਹੈ ਹੁਣ ਕੋਈ ਇhtਜਾਜ ਨਹੀਂ ਹੋਏਗਾ ਹੁਣ ਕੋਈ ਆਵਾਜ਼ਾਂ ਨਹੀਂ ਉੱਠਣਗੀਆਂ। ਉਹ ਜਿਵੇਂ ਹੀ ਇਹਨਾਂ ਦੇ ਜਿਹੜੇ ਆਪਣਾ ਮੀਆਂ ਸਾਹਿਬ ਨੇ ਹਾਂ ਉਹ ਕਦਮ ਰੱਖਦੇ ਨੇ ਬਾਹਰ ਦੇ ਮੁਲਕ ਉਹਨਾਂ ਦੀ ਮਾਂ ਭੈਣ ਇੱਕ ਹੋ ਜਾਂਦੀ ਹੈ। मर गया भैया क्यों मर गया? भाई को मत बुलाना घर पे चलो 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 उधर किधर मत करना कोई को चल ਦਨ ਹੋਇਆ ਪਿਆ ਹੁੰਦੇ ਹਾਂ ਉਹ ਜਿਹਦੇ ਕੰਜਰ ਨੇ ਵੇਚ ਤੂੰ ਕਿਹਾ ਉਹ ਮੈਂ ਤੁਹਾਨੂੰ ਦੱਸਦਾ ਵਾਂ ਤੇ ਤੰਗ ਆ ਕੇ ਇਹਨਾਂ ਨੇ ਜਨਾਬ ਉਹ 40 ਅਰਬ ਦੀ ਫਾਇਰਵਾਲ ਉਹ ਵੀ ਮੰਗਾਈ ਚਾਈਨਾ ਤੋਂ ਉਹ ਵੀ ਲਾਈ ਕਿ ਜਨਾਬ ਰੋਕੋ ਸਾਰਾ ਕੁਝ ਲੇਕਿਨ ਉਹ ਕਿੱਥੇ ਚੱਲਣੀ ਸੀ ਹਾਂ ਉਡਾ ਕੇ ਰੱਖ ਛੱਡੀ ਅਗਲਿਆਂ ਨੇ ਡਿਜੀਟਲ ਦਹਿਸ਼ਤਗਰਦਾਂ ਨੇ ਬੇੜੇ ਗਰਕ ਕਰਕੇ ਰੱਖਦੇ ਤੇ ਇਹਨਾਂ ਦਾ। ਫਿਰ ਹੁਣ ਆਖਰ ਦੇ ਵਿੱਚ ਜਿਹੜਾ ਨਾ ਇਹਨਾਂ ਨੇ ਟਵਿੱਟਰ ਬੰਦ ਕੀਤੇ ਫਿਰ ਇਹ ਕਹਿਣ ਲੱਗੇ ਕਿ ਚਲੋ ਯਾਰ ਹੁਣ ਟਵਿੱਟਰ ਬੰਦ ਕਰ ਦਿੱਤਾ ਤੇ ਹੁਣ ਜਿਹੜਾ ਨਾ ਸਕੂਨ ਹੋਏਗਾ ਲੇਕਿਨ ਉਹ VPN ਲਾ ਲੋਕਾਂ ਨੇ ਉਹ ਪਹੁੰਚ ਗਏ ਜਨਾਬ ਉਹ ਜਿੱਥੇ ਕੋਈ ਮੇਲਾ ਲੱਗਦਾ ਟਵਿੱਟਰ ਤੇ ਤੁਹਾਨੂੰ ਪਤਾ ਤੇ ਉੱਥੇ ਜਾ ਕੇ ਇਹਨਾਂ ਨੇ ਵੀ ਜਾ ਕੇ ਗਰਮਾ ਗਰਮ ਰੋਟੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਇਹ ਕਹਿਣ ਲੱਗੇ ਕਿ ਇਹ ਤੇ ਕੰਮ ਖਰਾਬ ਹੈ 40 ਅਰਬ ਵੀ ਵੜ ਗਿਆ ਹਾਂ ਤੇ ਬਾਜ਼ ਵੀ ਨਹੀਂ ਆ ਰਹੇ ਡਿਜੀਟਲ ਦਹਿਸ਼ਤਗਰਦ। ਤੇ ਫਿਰ ਇਹਨਾਂ ਨੇ ਜਿਹੜਾ ਨਾ ਉਹ ਅੱਜ ਇੱਕ ਮੌਲਵੀ ਲਿਆਂਦਾ ਸਾਹਮਣੇ ਇਹ ਖਾਸ ਮੌਲਵੀ ਉਹ ਲੈ ਕੇ ਆਏ ਨੇ ਜਨਾਬ ਹੁਣ ਮੈਦਾਨ ਦੇ ਵਿੱਚ ਤੇ ਉਹ ਕਹਿ ਰਹੇ ਨੇ ਕਿ ਚੱਲ ਵੀ ਮੌਲਵੀ ਲਾ ਫਤਵਾ ਹਾਂ ਤੇ ਮੌਲਵੀ ਤੁਹਾਨੂੰ ਪਤਾ ਕਿ ਪਹਿਲੇ ਤਿਆਰ ਹੁੰਦੇ ਨੇ ਉਹ ਮੌਲਵੀ ਜਿਹੜਾ ਉਹ ਇਹਨਾਂ ਦੀ ਕੌਂਸਲ ਕਿਹੜਾ ਇਸਲਾਮੀ ਨਜ਼ਰੀਆਤੀ ਕੌਂਸਲ ਦਾ ਉਹ ਆਇਆ ਜਨਾਬ ਤੇ ਉਹਨੇ ਲਾਤਾ ਫਤਵਾ ਸਿੱਧਾ ਹੀ ਕਿ ਜਿਹੜਾ VPN ਯੂਜ਼ ਕਰ ਰਿਹਾ ਉਹ ਕੁੱਲੋ ਹਰਾਮ ਹੈ ਗੈਰ ਸ਼ਰਈ ਪ੍ਰੋਗਰਾਮ ਹੈ ਹਾਂ ਜਿਹੜਾ ਵੀ ਯੂਜ਼ ਕਰ ਰਿਹਾ ਹਾਂ ਉਹ ਕਾਫਰ ਹੈ। ਇਹੋ ਹੀ ਮਤਲਬ ਹੋ ਗਿਆ ਨਾ ਜਿਹੜਾ ਫਤਵਾ ਦਿੱਤਾ ਉਹਨਾਂ ਨੇ ਉਹਨੇ ਲਾਤਾ ਫਤਵਾ ਹਾਂ ਹੁਣ ਉਹਨੇ ਫਤਵਾ ਲਾਤਾ ਤੇ ਹਰ ਜਗ੍ਹਾ ਤੇ ਅੰਤਰਥੱਲੀ ਪੈ ਗਈ ਕਿ ਬਈ ਉਹ ਹੁਣ ਇਸ ਨੌਬਤ ਤੇ ਆ ਗਏ ਤੁਸੀਂ ਕਿ ਤੁਸੀਂ ਇਹਨੂੰ ਫਤਵੇ ਲਵਾਉਣ ਲੱਗ ਗਏ ਹੋ VPN ਤੇ ਕਿ ਜਿਹੜਾ ਵੀ ਟਵਿੱਟਰ ਇਸਤੇਮਾਲ ਕਰੇਗਾ ਹਾਂ ਇਹ ਤਾਂ ਨਹੀਂ ਕਿਹਾ ਉਹਨੇ ਲੇਕਿਨ ਉਹਨੇ VPN ਕਾਹਦੇ ਵਾਸਤੇ ਇਸਤੇਮਾਲ ਹੋ ਰਿਹਾ ਟਵਿੱਟਰ ਵਾਸਤੇ ਲੇਕਿਨ ਉਹ ਉੱਤੋਂ ਦੀ ਆਏ ਨੇ ਕਿ ਜੀ ਗੈਰ ਸ਼ਰਈ ਕਿਸਮ ਦੀਆਂ ਵੈਬਸਾਈਟਾਂ ਜਿਹੜੀਆਂ ਨੇ ਮਤਲਬ ਕਿ ਬਿਲਕੁਲ ਹੀ ਹਾਂ ਫਾਰਕ ਕਿਸਮ ਦੀਆਂ ਉਹ ਜਿਹੜੀਆਂ ਫਾਹਿਸ਼ ਕਿਸਮ ਦੀਆਂ ਉਹ ਲੋਕੀ VPN ਲਾ ਕੇ ਤੇ ਉਹ ਦੇਖਦੇ ਨੇ ਇਸ ਕਰਕੇ ਇਹ ਬੰਦ। ਹਾਲਾਂਕਿ ਉਹ ਵੈਬਸਾਈਟਾਂ ਤੇ ਸਾਲਾਂ ਹੋ ਗਏ ਗੁਜ਼ਰ ਗਏ ਚੱਲ ਰਹੀਆਂ ਉਦੋਂ ਤੇ ਕਿਸੇ ਨੇ ਬੰਦ ਨਹੀਂ ਕੀਤਾ। ਹੁਣ ਸਿਰਫ ਔਰ ਸਿਰਫ ਤਕਲੀਫ ਹੈ ਹੀ ਹੈ ਕਿ ਬਈ ਲੋਕੀ ਜਿਹੜੇ ਨੇ ਨਾ ਉਹ ਸੋਸ਼ਲ ਮੀਡੀਆ ਤੇ ਜਾ ਰਹੇ ਨੇ ਹਾਂ ਤੇ ਇਹ ਫੜ ਵੀ ਨਹੀਂ ਸਕਦੇ ਉਹਨਾਂ ਨੂੰ VPN ਦੇ ਜ਼ਰੀਏ ਕਿ ਬਈ ਇਹ ਕਿੱਥੋਂ ਕੌਣ ਕੀ ਗੱਲ ਕਰ ਰਿਹਾ ਤੇ ਉਹ ਬੰਦ ਕਰਵਾਓ ਜੀ। ਹੁਣ ਉਹਨਾਂ ਨੂੰ ਬੰਦ ਕਰਾਉਣਾ ਸਾਰਾ ਕੁਝ ਫੇਲ ਹੋ ਗਿਆ ਤੇ ਉਹਨੂੰ ਫਤਵਾ ਦਵਾਤਾ ਉਹਨੇ ਤੇ ਇਹ ਬੜਾ ਮੁਸ਼ਕਿਲ ਪੇਸ਼ ਆਇਆ ਮੈਨੂੰ ਬਾਬਾ ਜੀ ਨੇ ਦੱਸੀ ਕਿ ਬਈ ਇਹ ਜਿਹੜਾ ਮੌਲਵੀ ਹੈ ਨਾ ਹਾਂ ਇਹਨੂੰ ਜਦੋਂ ਫੜਿਆ ਨਾ ਇਹਨਾਂ ਨੇ
ਇਹਨੂੰ ਕਿਹਾ ਕਿ ਬਈ ਦੇ ਫਤਵਾ, ਉਹ ਕਹਿਣ ਲੱਗਾ ਯਾਰ ਇਹ ਫਤਵਾ ਨਹੀਂ ਮੈਂ ਦੇ ਸਕਦਾ, ਮੈਂ ਆਪ VPN ਯੂਜ਼ ਕਰਦਾ। ਜਿਹੜੇ ਚੁੱਕ ਕੇ ਲੈ ਗਏ ਸੀ ਜਿਨ੍ਹਾਂ ਨੇ ਕਿਹਾ, ਉਹ ਕਹਿੰਦੇ ਕਰਦੇ ਤੇ ਅਸੀਂ ਵੀ ਹਾਂ ਯੂਜ਼ VPN। ਇੱਥੇ ਦਾ ਤੇ ਸਾਡੇ ਮੁਲਕ ਦਾ ਪ੍ਰਾਈਮ ਮਿਨਿਸਟਰ ਜਿਹੜਾ ਹੈ, ਹਾਂ ਸ਼ਹਬਾਜ਼ ਬੁਖਾਰੀ, ਉਹ ਵੀ VPN ਲਾ ਕੇ ਸਦਰ ਟਰੰਪ ਨੂੰ ਮੁਬਾਰਕਬਾਦਾਂ ਦੇ ਰਿਹਾ, ਦੁਨੀਆ ਨਾਲ ਕਨੈਕਟ ਕਰਦਾ। ਇਹ ਪੰਜਾਬ ਦੀ ਜਿਹੜੀ ਵਜ਼ੀਰ ਆਲਾ, ਉਹ ਵੀ ਸਾਰੇ ਇਸਤੇਮਾਲ ਕਰਦੇ। ਉਹ ਕਹਿੰਦੇ ਇਸ ਮਾਮਲੇ 'ਚ ਸਾਰੇ ਨੰਗੇ ਆ, ਅਸੀਂ ਕਰਦੇ ਰਹਾਂਗੇ ਇਸਤੇਮਾਲ, ਲੇਕਿਨ ਇਹ ਬਾਕੀਆਂ ਨੂੰ ਰੋਕਣਾ ਕਿ ਵੀ ਤੁਸੀਂ ਰੁਕ ਜਾਓ, ਤੁਸੀਂ ਨਾ ਕਰੋ। ਤੇ ਉਹ ਕਹਿਣ ਲੱਗਾ ਕਿ ਵੀ ਮੇਰਾ ਤਾਂ ਸਿਆਸਤ ਨਾਲ ਤਾਲੁਕ ਕੋਈ ਨਹੀਂ ਹੈ। ਤੇ ਫਿਰ ਉਹਨੂੰ ਪੁੱਛਣ ਲੱਗਾ ਕਿ ਵੀ ਫਿਰ ਤੂੰ VPN ਕਾਹਤੇ ਲਾਣਾ? ਉਹ ਕਹਿੰਦਾ ਮੈਂ ਯਾਰ ਰਾਤੀ ਸੌਣ ਤੋਂ ਪਹਿਲੇ ਗੰਦੀਆਂ ਫਿਲਮਾਂ ਦੇਖਦਾ 4, ਤਾਂ ਮੈਨੂੰ ਨੀਂਦ ਪੈਂਦੀ ਹੈ, ਨਹੀਂ ਤਾਂ ਮੈਨੂੰ ਨੀਂਦ ਨਹੀਂ ਪੈਂਦੀ, ਮੈਡੀਕਲ ਪ੍ਰੋਬਲਮ ਆ ਤਾਂ ਲੱਗੇ ਨੇ। ਉਹਨਾਂ ਨੇ ਤਾਂ ਫੋਨ ਚੈੱਕ ਕੀਤਾ, ਹਾਂ, ਤੇ ਬਾਬਾ ਜੀ ਕਹਿੰਦੇ ਕਿ ਉਹ ਚੀਜ਼ਾਂ ਨਿਕਲੀਆਂ ਵਿੱਚੋਂ ਜਿਹੜੀਆਂ ਮੈਂ ਦੱਸ ਵੀ ਨਹੀਂ ਸਕਦਾ। ਮੈਂ ਬਾਬਾ ਜੀ ਕੀ ਲੋਂਡੇਬਾਜ਼ੀ ਦੀਆਂ ਚੀਜ਼ਾਂ ਨਿਕਲੀਆਂ ਹੋਈਆਂ। ਇਹੋ ਜਿਹੇ 2 ਨੰਬਰ ਮੌਲਵੀ ਜਿਹੜੇ ਨੇ ਬਗੈਰਤ, ਹਾਂ, ਜਿਹੜੇ ਕਿ ਇੱਕ ਹੁਕਮ ਤੇ ਆ ਕੇ ਆਪਣੀਆਂ ਨੌਕਰੀਆਂ ਬਚਾਉਣੀਆਂ ਇਹਨਾਂ ਨੇ, ਆਪਣਾ ਮਾਲ ਪੁਰਾਣਾ ਹਲਵੇ ਮੰਡੇ ਆਪਣੇ ਖਾਣੇ ਇਹਨਾਂ ਨੇ, ਇਹ ਵਿਕਣ ਵਾਲੇ ਬਗੈਰਤ ਜਿਹੜੇ ਨੇ, ਤੇ ਇਹਨਾਂ ਨੇ ਇਹੀ ਚੀਜ਼ਾਂ ਨਿਕਲਣੀਆਂ, ਗੰਦ ਹੀ ਨਿਕਲਣਾ ਇਹਨਾਂ 'ਚੋਂ। ਤੇ ਬਾਬਾ ਜੀ ਕਹਿੰਦੇ, ਉਹ ਕਹਿਣ ਲੱਗੇ ਕਿ ਬਈ ਚੱਲ ਤੂੰ ਕਰੀ ਜਾ ਜੋ ਕਰਨਾ, ਹਾਂ ਸਾਡਾ ਕੰਮ ਕਰ। ਤੇ ਉਹਨੇ ਫਿਰ ਫਤਵਾ ਦੇ ਦਿੱਤਾ ਇਹਨਾਂ ਨੂੰ, ਜਨਾਬ ਹੁਣ ਜਨਾਬ ਤੁਸੀਂ ਅਗਰ ਕੋਈ ਤੁਸੀਂ VPN ਲਾ ਰਹੇ ਹੋ, ਹਾਂ, ਤੇ ਗੈਰ ਸ਼ਰੀ ਕੰਮ ਕਰ ਰਹੇ ਹੋ, ਬਿਲਕੁਲ ਹੀ ਆਰਾਮ ਕੰਮ ਕਰ ਰਹੇ ਹੋ, ਹਾਂ, ਤੇ ਕਰੀ ਰੱਖੋ। ਹਾਂ, ਤੁਸੀਂ ਜਿਹੋ ਜਿਹਾ ਫਤਵਾ, ਹਾਂ ਉਹ ਜਿਹਾ ਹਿਸਾਬ ਕਿਤਾਬ ਹੈ। ਤੇ ਇਹ ਚੀਜ਼ਾਂ ਹੋਈਆਂ ਨੇ, ਲੇਕਿਨ ਇਹ ਖੂਹ ਖਾਤੇ ਦੇ ਵਿੱਚ, ਹਾਂ, ਜਿੱਥੇ ਇਹਨਾਂ ਦੀ ਫਾਇਰਵਾਲ ਨਹੀਂ ਚੱਲੀ, ਇਹ ਨਹੀਂ ਚੱਲਿਆ, ਉੱਥੇ ਉਹ ਹੋਰ ਕੀ ਕਰ ਲੈਣਗੇ, ਸਾਰਾ ਕੁਛ ਇਹਨਾਂ ਦਾ ਵੜ ਜਾਣਾ। ਤੇ ਦੂਜੀ ਗੱਲ ਹੈ ਕਿ ਜਿਹਦੇ ਚੰਗੜ ਨੇ ਕਿਹਾ ਕਿ ਬਈ ਆ ਜਿਹੜੇ ਨੂਨ ਲੀਗੀ ਨੇ, ਇਹ ਜਦੋਂ ਜਾਂਦੇ ਨੇ ਯੂਰਪ ਦੇ ਵਿੱਚ, ਹਾਂ, ਤੇ ਲੋਕੀ ਇਹਨਾਂ ਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਦੇ ਹੋਏ ਹੋਏ ਹੋਏ। ਹੁਣ ਜਿੱਦਾਂ ਤੁਹਾਨੂੰ ਪਤਾ ਕਿ ਅਸਲੀ ਔਰ ਨਸਲੀ ਮਰਦਾਨਾ ਦਵਾਈਆਂ ਬਣਾਉਣ ਵਾਲਾ ਹਕੀਮ ਜੇਦਾ ਕੰਜਰ ਉਹ ਗੱਲ ਕਰ ਰਿਹਾ, ਆਪਣਾ ਇਹਨਾਂ ਦਾ ਬੰਦਾ, ਕਿ ਵੀ ਮਾਵਾਂ ਭੈਣਾਂ ਦੀਆਂ ਗਾਲਾਂ ਪੈਂਦੀਆਂ ਨੇ ਔਰ ਪਈਆਂ ਨੇ, ਹਾਂ, ਔਰ ਇਹ ਗਾਲਾਂ ਜਦੋਂ ਪੈਂਦੀਆਂ ਨੇ ਨਾ, ਉਦੋਂ ਕਿਹੋ ਜਿਹਾ ਮੂੰਹ ਬਣਦਾ, ਇਹੋ ਜਿਹੇ ਮੂੰਹ ਨਿਕਲਦੇ ਨੇ ਬਣ ਕੇ, ਜਦੋਂ ਮਾਵਾਂ ਭੈਣਾਂ ਦੀਆਂ ਗੰਦੀਆਂ ਗਾਲਾਂ ਪੈ ਰਹੀਆਂ ਹੋਣ। ਇਹ ਨਹੀਂ ਕੰਟਰੋਲ ਕਰ ਸਕੇ, ਤੇ ਇਹ ਜਿਹੜਾ VPN ਇਹ ਕਿਵੇਂ ਕੰਟਰੋਲ ਕਰ ਲੈਣਗੇ, ਇਹਦਾ ਵੀ ਜੁਗਾੜ ਨਿਕਲ ਆ ਜਾਏਗਾ। ਤੇ ਹੁਣ ਜੇਦਾ ਚੰਗਲ ਜਿਹੜਾ, ਉਹ ਕਹਿ ਰਿਹਾ ਕਿ ਬਈ ਦੇਖੋ ਧਿਆਨ ਕਰੋ, ਇhtiyat ਕਰੋ, ਹਾਂ, ਨੂਨ ਲੀਗੀ ਮੁਲਕੋਂ ਬਾਹਰ ਨਾ ਜਾਓ, ਤੁਹਾਡੀ ਮਾਂ ਭੈਣ ਇੱਕ ਹੋ ਜਾਣੀ ਹੈ, ਉੱਥੇ ਨਾ ਖਾਜਾ ਆਸਫ ਬਚ ਰਿਹਾ ਨਾ ਕੋਈ ਹੋਰ ਬਚ ਰਿਹਾ। ਤੇ ਬਾਬਾ ਜੀ ਕਹਿੰਦੇ ਨੇ ਕਿ ਬਈ ਜਿਹਦੇ ਕੰਜਰ ਨੂੰ ਵੀ ਕਿਹਾ ਕਿਸੇ ਦਿਨ ਖੁਸ਼ਬੂ ਲਾ ਕੇ ਤੂੰ ਵੀ ਬਾਹਰ ਦੇ ਚੱਕਰ ਲਾ, ਤੇਰੇ ਵੀ ਮਾਵਾਂ ਭੈਣਾਂ ਦੀਆਂ ਗਾਲਾਂ ਨਾ ਪਈਆਂ, ਹਾਂ, ਤੇ ਸਾਡਾ ਨਾਂ ਬਚਾਵੇ। ਇੱਥੇ ਰੱਖ ਮਿਲੇਗੀ, ਇਹ ਕੰਮ ਹੋ ਰਿਹਾ।